2019 ਦਾ ਜਦੋਂ ਕਿ ਭਾਰਤ ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਹੋਣ ਜਾ ਰਹੀਆਂ ਸੀ ਕੁਝ ਮਹੀਨਿਆਂ ਬਾਅਦ, ਮੋਦੀ ਦਾ ਗ੍ਰਾਫ ਬਹੁਤ ਥੱਲੇ ਸੀ। ਜਿੰਨੇ ਵੀ ਓਪੀਨੀਅਨ ਪੋਲ ਆ ਰਹੇ ਸੀ, ਥੋੜੇ ਬਹੁਤ ਇੰਡੀਪੈਂਡੈਂਟ ਓਪੀਨੀਅਨ ਪੋਲ, ਉਹ ਇਹਦੀ ਬਹੁਤ ਬੁਰੀ ਤਰ੍ਹਾਂ ਸ਼ਿਕਸਤ ਦੱਸ ਰਹੇ ਸੀ। ਪੁਲਵਾਮਾ ਦੇ ਮੁਕਾਮ ਦੇ ਉੱਤੇ ਇੱਕ CRPF ਦੀ ਗੱਡੀ ਜਿਹੜੀ ਬਿਨਾਂ ਕੋਈ ਸਿਕਿਉਰਿਟੀ ਖੱਬੇ ਸੱਜੇ ਦੇ ਜਾ ਰਹੀ ਸੀ, ਉਸ ਦੇ ਉੱਤੇ ਇੱਕ ਆਤਮਘਾਤੀ ਹਮਲਾ 40 ਜਿਹੜੇ CRPF ਦੇ ਜਵਾਨ ਨੇ ਉਸ ਦੇ ਵਿੱਚ ਮਾਰੇ ਜਾਂਦੇ ਨੇ। ਇਸ ਹਮਲੇ ਨੂੰ ਪੁਲਵਾਮਾ ਵਾਲਿਆਂ ਨੂੰ ਜੈਸ਼ ਏ ਮੁਹੰਮਦ ਦੇ ਨਾਲ ਫਿਰ ਕਿਹਾ ਜੀ, ਜੈਸ਼ ਏ ਮੁਹੰਮਦ ਔਰ ਲਸ਼ਕਰ ਏ ਤੌਇਬਾ ਦੇ ਜਿਹੜੇ ਲੋਕ ਉੱਥੇ ਟ੍ਰੇਨਡ ਕੀਤੇ ਜਾਂਦੇ ਸੀ, ਉਹ ਅਸੀਂ ਹਜ਼ਾਰਾਂ ਮਾਰ ਦਿੱਤੇ। ਸਿਰਫ ਤੇ ਸਿਰਫ ਚੋਣਾਂ ਜਿੱਤਣ ਦੇ ਲਈ ਨਰਿੰਦਰ ਮੋਦੀ ਜਿਹੜਾ ਬਿਲਕੁਲ ਜਿਹਦਾ ਡਾਊਨ ਸਾਈਡ ਚੱਲ ਰਹੀ ਸੀ, ਉਹਨਾਂ ਨੇ ਫਿਰ ਉਹਨਾਂ 40 ਜਵਾਨਾਂ ਦੀਆਂ ਹੀ ਫੋਟੋ ਲਾ ਕੇ ਥਾਂ ਥਾਂ ਚੋਣ ਜਲਸੇ ਕੀਤੇ। ਮੋਦੀ ਨੇ ਉਸ ਪੁਲਵਾਮਾ ਔਰ ਬਾਲਾਕੋਟ ਉਹ ਸਾਰੇ ਨੈਰੇਟਿਵ ਦੇ ਥੱਲੇ ਜਿਹੜੀ ਪਹਿਲਾਂ ਨਾਲੋਂ ਵੀ ਜ਼ਿਆਦਾ ਅਕਸਰੀਅਤ ਦੇ ਨਾਲ 2/3 ਦੇ ਨੇੜੇ ਤੇੜੇ ਉਹਦੇ ਨੇੜੇ ਤੇੜੇ ਪਹੁੰਚ ਗਈਆਂ ਸੀਟਾਂ ਉਹਨੇ ਜਿੱਤਿਆ। ਅਜੇ ਸਰਕਾਰ ਬਣਿਆ ਥੋੜ੍ਹਾ ਹੀ ਟਾਈਮ ਹੁੰਦਾ ਤੇ 5 ਅਗਸਤ 2019 ਨੂੰ ਹੀ ਫਿਰ ਆਰਟੀਕਲ 370 35A ਖਤਮ ਕਰ ਦਿੱਤਾ ਜਾਂਦਾ ਹੈ। ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ 14 ਫਰਵਰੀ ਦਾ ਦਿਨ ਜੰਮੂ ਕਸ਼ਮੀਰ ਵਿੱਚ 2019 ਵਿੱਚ ਵਾਪਰੀ ਪੁਲਵਾਮਾ ਘਟਨਾ ਨਾਲ ਵੀ ਜੁੜਿਆ ਹੋਇਆ ਹੈ। ਸੋ ਪੁਲਵਾਮਾ ਅਟੈਕ ਵਿੱਚ CRPF ਦੇ 40 ਜਵਾਨ ਜਿਹੜੇ ਸਨ ਉਹ ਮਾਰੇ ਗਏ ਸਨ। ਸੋ ਬਦਲੇ ਵਿੱਚ ਭਾਰਤੀ ਫੌਜ ਨੇ ਪਾਕਿਸਤਾਨੀ ਟੈਰੀਟਰੀ ਦੇ ਅੰਦਰ ਬਾਲਾਕੋਟ ਦੀ ਥਾਂ ਤੇ ਹਮਲਾ ਕੀਤਾ ਸੀ। ਸੋ ਇਹਨਾਂ 4 ਸਾਲਾਂ ਵਿੱਚ ਭਾਰਤ ਪਾਕਿਸਤਾਨ ਰਿਸ਼ਤਿਆਂ ਅਤੇ ਜੰਮੂ ਕਸ਼ਮੀਰ ਵਿੱਚ ਕੀ ਕੁਝ ਬਦਲਿਆ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋ? ਦੇਖੋ, ਅਸੀਂ ਹੁਣ ਸਾਰੇ ਵੀਰਾਂ ਭੈਣਾਂ ਨੂੰ ਐਕਨੋਲੇਜ ਕਰਨਾ ਚਾਹੁੰਦੇ ਹਾਂ ਜਿਹੜੇ ਸਾਡੇ ਲਾਈਵ ਚੈਟ YouTube ਔਰ Facebook ਤੇ ਨੇ ਜੀ, ਔਰ ਜਗਸੀਰ ਸਿੰਘ ਸਿੱਧੂ ਜਿਹੜੇ ਕਿ ਰੋਜ਼ਾਨਾ ਇਸ ਪ੍ਰੋਗਰਾਮ ਦਾ ਲਿੰਕ WhatsApp ਤੇ ਸ਼ੇਅਰ ਕਰਦੇ ਨੇ, ਉਹਨਾਂ ਨੇ ਫਤਿਹ ਬੁਲਾਈ ਹੈ। ਜਸਪੀਰ ਸਿੰਘ ਨੇ ਔਰ ਨਾਲ ਦੀ ਨਾਲ ਸਰ ਤਜਿੰਦਰ ਸਿੰਘ, ਉਹਨਾਂ ਨੇ ਤੁਹਾਨੂੰ ਵੀ ਔਰ ਮੈਨੂੰ ਵੀ ਫਤਿਹ ਬੁਲਾਈ ਹੈ। ਜਤਿੰਦਰ ਲਾਂਬਾ, ਉਹਨਾਂ ਨੇ ਕਿਹਾ ਕਿ ਬਾਈ ਪੋਸਟਿੰਗ ਮੋਦੀ ਪਿਕਚਰ ਐਟ ਦਾ ਫਰੰਟ ਇਜ਼ ਦਾ ਪ੍ਰਮੋਸ਼ਨ ਆਫ ਮੋਦੀ, ਹੀ ਇਜ਼ ਹੈਪੀ ਵਿਦ ਐਨੀ ਸੋਰਟ ਆਫ ਪਬਲਿਸਿਟੀ, ਨੈਗੇਟਿਵ ਔਰ ਪੋਜ਼ਿਟਿਵ, ਐਂਡ ਆਫ ਦਾ ਡੇ ਇਟਸ ਅ ਫ੍ਰੀ ਪਬਲਿਸਿਟੀ। ਉਹਨਾਂ ਨੇ ਬਿਲਕੁਲ ਠੀਕ ਇਤਰਾਜ਼ ਜਤਾਇਆ ਔਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਵੀ ਕਿ ਵੀ ਜੇ ਉਹਦੀ ਫੋਟੋ ਦੀ ਥਾਂ ਤੇ ਕੋਈ ਹੋਰ ਇਸ ਦੀ ਜਿਹੜੀ ਹੈ ਥੰਬਨੇਲ ਕੋਈ ਹੋਰ ਲਾਣ, ਬਿਲਕੁਲ ਠੀਕ ਹੈ ਵੀ ਉਹਨੂੰ ਪਬਲਿਸਿਟੀ ਚਾਹੀਦੀ ਹੈ, ਉਹ ਨੈਗੇਟਿਵ ਚੋਂ ਹੋਏ ਪੋਜ਼ਿਟਿਵ ਚੋਂ ਹੋਏ। ਔਰ ਇਸੇ ਤਰ੍ਹਾਂ ਉਹਦੇ ਰਾਜ ਕਹਿੰਦੇ ਨੇ ਪੰਜਾਬ ਕਲਚਰ ਇਜ਼ ਗ੍ਰੇਟ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦੀ ਸਾਡੀ ਤਹਿਜ਼ੀਬ ਬਹੁਤ ਅਮੀਰ ਤਹਿਜ਼ੀਬ ਹੈ। ਅਸੀਂ ਕਈ ਵਾਰ ਇਹ ਪੱਛਮ ਦੀਆਂ ਹਲਕੀਆਂ ਚੀਜ਼ਾਂ ਨੂੰ ਜ਼ਿਆਦਾ ਪਿਆਰਨ ਲੱਗ ਗਏ ਹਾਂ, ਆਪਣੀ ਤਹਿਜ਼ੀਬ ਦੀ ਡੂੰਘਾਈ ਔਰ ਇਮਾਨਦਾਰੀ ਨਾਲੋਂ ਟੁੱਟ ਰਹੇ ਹਾਂ। ਜ਼ੁਬੇਰ ਯਾਕੂਬ ਸਾਹਿਬ ਉਹ ਕਹਿੰਦੇ ਨੇ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਅਸੀਂ ਆਪਣੇ ਕਲਚਰ ਦੇ ਨਾਲ ਜੁੜੀਏ ਔਰ ਉਹਨੂੰ ਹੀ ਪ੍ਰਮੋਟ ਕਰੀਏ। ਔਰ ਵੈਸੇ ਉਹਨਾਂ ਨੇ ਇਹ ਵੀ ਕਿਹਾ ਕਿ ਜ਼ਿੰਦਗੀ ਮੇਂ ਗਮ ਔਰ ਵੀ हैं, ਮੁਹੱਬਤ ਕੇ ਸਿਵਾ ਗਮ ਹੈ ਦਿਲ ਕੇ ਸਿਵਾ, ਸ਼ਾਇਦ ਗਾਲਿਬ ਦਾ ਇਹ ਸ਼ੇਅਰ ਹੈ। ਨਹੀਂ ਜੀ, ਇਹ ਜ਼ਿੰਦਗੀ ਵੈਸੇ ਨਾ ਵੀ ਮੁਹੱਬਤ ਹੈ ਯਾਕੂਬ ਸਾਹਿਬ, ਕਿਉਂਕਿ ਅਸੀਂ ਰੂਹਾਨੀ ਮੁਹੱਬਤ ਦੀ ਗੱਲ ਕਰ ਰਹੇ ਹਾਂ, ਤੁਸੀਂ ਐਵੇਂ ਨਾ ਗਵਾਚ ਜਾਓ ਵਿੱਚ ਦੂਜੇ ਪਾਸੇ। ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਦੀ ID ਤੋਂ ਉਹਨਾਂ ਨੇ ਤੁਹਾਨੂੰ ਵੀ ਔਰ ਮੈਨੂੰ ਵੀ ਫਤਿਹ ਬੁਲਾਈ ਹੈ। ਔਰ ਫਸਟ ਵਿਊ ਫਸਟ ਲਾਈਕ ਕਿੰਗ ਐਲ ਦੀ ID ਉਹ ਸਭ ਤੋਂ ਪਹਿਲਾਂ ਆਉਂਦੇ ਵੈਲਕਮ। ਦੇਖੋ, ਜਦੋਂ ਅਸੀਂ 14 ਫਰਵਰੀ ਦੇ ਹਵਾਲੇ ਨਾਲ ਗੱਲ ਕੀਤੀ, ਹਾਲਾਂ ਸਿੱਖ ਇਤਿਹਾਸ ਦੇ ਜਾਂ ਮੌਜੂਦਾ ਦੌਰ ਦੀ ਵੀ ਇੱਕ ਘਟਨਾ ਜਦੋਂ ਕਿ ਇਸੇ ਦਿਨ ਹੀ ਪੰਜਾਬ ਭਰ ਦੇ ਵਿੱਚ ਹਿੰਦੂ ਅੱਤਵਾਦੀਆਂ ਨੇ ਕਾਫੀ ਥਾਵਾਂ ਤੇ ਗੜਬੜ ਕੀਤੀ ਸੀ। ਪੰਜਾਬ ਬੰਦ ਦਾ ਸੱਦਾ ਦੇ ਕੇ ਦਰਬਾਰ ਸਾਹਿਬ ਦਾ ਮਾਡਲ ਗੁਰੂ ਰਾਮਦਾਸ ਜੀ ਦੀ ਪਿਕਚਰ ਰੇਲਵੇ ਸਟੇਸ਼ਨ ਅੰਮ੍ਰਿਤਸਰ 'ਚ ਤੋੜੀ ਗਈ ਸੀ। ਔਰ ਜਿਹੜੇ ਸਿੱਖ ਪੀਸਫੁਲ ਤਰੀਕੇ ਦੇ ਨਾਲ ਆਪੋ ਆਪਣੇ ਕਾਰੋਬਾਰਾਂ ਤੇ ਜਾ ਰਹੇ ਸੀ, ਹਿੰਦੂ ਤਵੀ ਗੁੰਡਿਆਂ ਨੇ 14 ਦੇ ਕਰੀਬ ਸਿੱਖਾਂ ਨੂੰ ਸ਼ਹੀਦ ਕੀਤਾ ਸੀ। ਇਹ 82-83 ਪੀਰੀਅਡ ਦੀ ਅਸੀਂ ਗੱਲ ਕਰ ਰਹੇ ਔਰ ਬਾਅਦ ਦੇ ਵਿੱਚ ਇਸ ਕਿਸਮ ਦੇ ਕੁਕਰਮ ਕਰਨ ਵਾਲਿਆਂ ਨੂੰ ਸਜ਼ਾ ਵੀ ਦਿੱਤੀ ਗਈ। ਪਰ ਜਿਹੜੀ 14 ਫਰਵਰੀ ਨਾਲ ਜੁੜਿਆ ਹੋਇਆ 4 ਸਾਲ ਪਹਿਲਾਂ ਦਾ ਵਾਕਿਆ, ਜਿਹਨੇ ਆਲਮੋਸਟ ਭਾਰਤ ਔਰ ਪਾਕਿਸਤਾਨ ਦੋਨਾਂ ਨੂੰ
ਜੰਗ ਦੇ ਨਿਊਕਲੀਅਰ ਜੰਗ ਦੇ ਬਹੁਤ ਨੇੜੇ ਲੈ ਆਂਦਾ ਸੀ, ਜਿਸ ਦਾ ਉੱਥੇ ਹੁਣ ਕੋਈ ਬੈਠਾ ਜ਼ਿਕਰ ਨਹੀਂ ਕਰੇਗਾ। ਔਰ ਇਹ ਵੀ ਜੇ ਮਾਈਕ ਪੋਂਪੀਓ ਨੇ ਆਪਣੀ ਕਿਤਾਬ ਦੇ ਵਿੱਚ ਇਹ ਨਾ ਲਿਖਿਆ ਹੁੰਦਾ ਕਿ ਭਾਈ ਜਦੋਂ ਇਹ ਵਾਕਿਆ, ਇਹ ਗੱਲ ਅਸੀਂ 14 ਫਰਵਰੀ 2019 ਤੋਂ ਜਿਸ ਨਾਲ ਇਹਦਾ ਲਿੰਕ ਜੁੜਦਾ ਹੈ, ਔਰ ਇਹ ਪਹਿਲਾਂ ਮੈਂ ਘਟਨਾ ਦੱਸ ਦਿਆਂ ਕੀ ਹੈ, ਫਿਰ ਮਾਈਕ ਪੋਂਪੀਓ ਨੇ ਕੀ ਕਿਹਾ। ਔਰ ਅੱਜ ਇਹਨਾਂ ਖਿੱਤੇ ਦੇ ਇਹ 3 ਭਾਰਤ ਪਾਕਿਸਤਾਨ ਔਰ ਜਿਹੜਾ ਜੰਮੂ ਕਸ਼ਮੀਰ ਨੂੰ ਲੈ ਕੇ 3-4 ਜੰਗਾਂ ਹੋਈਆਂ ਨੇ, ਇਹਨਾਂ ਦਾ ਆਪਸੀ ਕੀ ਤਾਲੁਕ ਹੈ ਜਾਂ ਕੀ ਹਾਲ ਹੈ, ਉਸ ਦੀ ਗੱਲ ਕਰਾਂਗੇ। ਅੱਜ 14 ਫਰਵਰੀ 2019 ਨੂੰ ਇਹ ਉਹ ਵਰ੍ਹਾ ਹੈ 2019 ਦਾ ਜਦੋਂ ਕਿ ਭਾਰਤ ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਹੋਣ ਜਾ ਰਹੀਆਂ ਸੀ ਕੁਝ ਮਹੀਨਿਆਂ ਬਾਅਦ। ਮੋਦੀ ਦਾ ਗ੍ਰਾਫ ਬਹੁਤ ਥੱਲੇ ਸੀ, ਜਿੰਨੇ ਵੀ ਓਪੀਨੀਅਨ ਪੋਲ ਆ ਰਹੇ ਸੀ, ਥੋੜੇ ਬਹੁਤ ਇੰਡੀਪੈਂਡੈਂਟ ਓਪੀਨੀਅਨ ਪੋਲ, ਉਹ ਇਹਦੀ ਬਹੁਤ ਬੁਰੀ ਤਰ੍ਹਾਂ ਸ਼ਿਕਸਤ ਦੱਸ ਰਹੇ ਸੀ। ਔਰ ਫਿਰ ਅਚਾਨਕ ਇਹ ਖਬਰ ਆਂਦੀ ਹੈ ਕਿ ਜੀ ਸਾਊਥ ਕਸ਼ਮੀਰ ਦੇ ਵਿੱਚ ਪੁਲਵਾਮਾ ਦੇ ਮੁਕਾਮ ਦੇ ਉੱਤੇ ਇੱਕ CRPF ਦੀ ਗੱਡੀ ਜਿਹੜੀ ਬਿਨਾਂ ਕੋਈ ਸਿਕਿਉਰਿਟੀ ਖੱਬੇ ਸੱਜੇ ਦੇ ਜਾ ਰਹੀ ਸੀ, ਉਸ ਦੇ ਉੱਤੇ ਇੱਕ ਆਤਮਘਾਤੀ ਹਮਲਾ ਟਰੱਕ ਵੱਜਿਆ ਕਿ ਕੀ, ਕਿਉਂਕਿ ਉਹ ਸਾਰੀ ਕਹਾਣੀ ਜਿਹੜਾ ਉਸ ਦੇ ਬਿਹਾਈਂਡ ਜਿਹੜਾ ਉਸ ਖਿੱਤੇ ਦਾ ਥਾਣੇਦਾਰ ਸੀ ਜਾਂ ਇੰਚਾਰਜ ਸੀ ਪੁਲਿਸ ਦਾ, ਦਵਿੰਦਰ ਸਿੰਘ ਨਾਂ ਦਾ ਬੰਦਾ, ਮੁੜ ਕੇ ਤਾਂ ਉਹਨੂੰ ਗਾਇਬ ਕਰ ਦਿੱਤਾ ਗਿਆ। ਔਰ ਉਸ ਨੂੰ ਜਿਹੜਾ ਉਹਦਾ ਸਿੱਧਾ ਸੰਬੰਧ ਅਜੀਤ ਡੋਵਲ ਨਾਲ ਜੁੜਦਾ ਸੀ ਔਰ ਉਸ ਦੀ ਕਹਾਣੀ ਨੂੰ ਬਿਲਕੁਲ ਹੀ ਗਾਇਬ ਕਰ ਦਿੱਤਾ ਗਿਆ। ਔਰ ਇਹ ਉਹਦੇ 'ਚ ਵੱਜਦਾ ਹੈ ਔਰ 40 ਜਿਹੜੇ CRPF ਦੇ ਜਵਾਨ ਨੇ ਉਸ ਦੇ ਵਿੱਚ ਮਾਰੇ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਗੁੱਡ ਨੰਬਰ ਜਿਹੜਾ ਉਹ ਦਲਿਤ ਔਰ ਬੈਕਵਰਡ ਕਲਾਸਿਸ ਦੇ, ਉਹਨਾਂ ਦੇ ਵਿੱਚ 4 ਜਾਂ ਉਸ ਤੋਂ ਜ਼ਿਆਦਾ, ਮੇਰੇ ਖਿਆਲ 5 ਜਾਂ 6 ਸਿੱਖ ਨੌਜਵਾਨ ਵੀ ਔਰ ਦੂਸਰੇ ਵੀ। ਔਰ ਫੌਰਨ ਇਸ ਨੂੰ ਜਿਹੜਾ ਆਧਾਰ ਬਣਾ ਕੇ ਜਿਹੜਾ ਪੂਰੀ ਜਿਹੜੀ ਇਹਨਾਂ ਦੀ ਪ੍ਰੋਪੇਗੈਂਡਾ ਮਸ਼ੀਨਰੀ ਹੈ ਮੋਦੀ ਦੀ, IT ਤੋਂ ਲੈ ਕੇ ਉੱਪਰ ਉਹਨਾਂ ਦੇ ਇਲੈਕਟ੍ਰੋਨਿਕ ਔਰ ਡਿਜੀਟਲ ਚੈਨਲਸ ਤੱਕ ਪਾਕਿਸਤਾਨ ਦੇ ਖਿਲਾਫ ਜਿਹੜੀ ਇਹ ਲਾਈਨ ਸ਼ੁਰੂ ਹੋ ਜਾਂਦੀ ਹੈ। ਔਰ ਨਾਲ ਹੀ ਆਪਣੇ ਸਾਲ ਵੱਲੋਂ ਬਦਲਾ ਬਦਲਾ ਬਦਲਾ। ਔਰ ਫਿਰ 2 ਹਫ਼ਤੇ ਬਾਅਦ ਇਹ ਘਟਨਾਕ੍ਰਮ ਆਉਂਦਾ ਹੈ ਕਿ ਜੀ ਇੰਡੀਆ ਨੇ ਪਾਕਿਸਤਾਨ ਦੇ ਉੱਤੇ ਸਰਜੀਕਲ ਸਟ੍ਰਾਈਕ ਕੀਤਾ। ਬਾਲਾਕੋਟ 'ਚ ਉਹਨਾਂ ਨੇ ਜਿਹੜਾ ਅਟੈਕ ਕਰਕੇ ਉੱਥੇ ਆਤੰਕਵਾਦੀ, ਪਹਿਲਾਂ ਤਾਂ ਉਹਨੂੰ ਜੋੜਿਆ ਇਸ ਹਮਲੇ ਨੂੰ ਪੁਲਵਾਮਾ ਵਾਲਿਆਂ ਨੂੰ ਜੈਸ਼ ਏ ਮੁਹੰਮਦ ਦੇ ਨਾਲ, ਫਿਰ ਕਿਹਾ ਜੀ ਜੈਸ਼ ਏ ਮੁਹੰਮਦ ਔਰ ਲਸ਼ਕਰ ਤੌਇਬਾ ਦੇ ਜਿਹੜੇ ਲੋਕ ਉੱਥੇ ਟ੍ਰੇਨਡ ਕੀਤੇ ਜਾਂਦੇ ਸੀ ਉਹ ਅਸੀਂ ਹਜ਼ਾਰਾਂ ਮਾਰ ਦਿੱਤੇ। ਫਿਰ ਹੋਰ ਜਿਹੜਾ ਝੂਠ ਵੀ ਉਹਦੇ ਨਾਲ ਖੁੱਸ ਕੇ ਮਾਰਾ, ਸਰਜੀਕਲ ਸਟ੍ਰਾਈਕ, ਦਿਸ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਲਾਕੋਟ ਤੇ ਅਟੈਕ ਹੋਇਆ ਉਹ ਵਿਦਨ ਜਿਹੜਾ ਪਾਕਿਸਤਾਨੀ ਕਸ਼ਮੀਰ ਹੈ, ਆਜ਼ਾਦ ਕਸ਼ਮੀਰ ਜਿਹਨੂੰ ਕਹਿੰਦੇ ਨੇ, ਉਸ ਦੀ ਹਦੂਦ ਦੇ ਵਿੱਚ ਸੀ ਜਿੱਥੇ ਕਿ ਅਟੈਕ ਹੋਇਆ। ਉਹਨਾਂ ਦੀ ਟੈਰੀਟੋਰੀਅਲ ਸੋਵਰਨਟੀ ਤਾਂ ਵਾਇਲੇਟ ਹੋਈ, ਲੇਕਿਨ ਉਹਦੇ 'ਚ 2-3 ਦਰਖਤ ਡਿੱਗੇ ਔਰ ਇੱਕ ਕਾਂ ਮਾਰਿਆ ਗਿਆ। ਇਹ ਮੌਕੇ ਦੇ ਉੱਤੇ ਜਿਹੜੀ ਖਬਰ ਆਈ ਉਸ ਦੇ ਉੱਤੇ। ਹੁਣ ਕਿਉਂਕਿ ਇਹਨਾਂ ਦੇ ਨੇ ਅਟੈਕ ਕੀਤਾ, ਪਾਕਿਸਤਾਨ ਨੇ ਜਿਹੜਾ ਉਹਨੂੰ ਫੋਲੋ ਵੀ, ਔਰ ਜਿਹੜਾ ਉਹਦਾ ਦੂਸਰਾ ਨਤੀਜਾ ਨਿਕਲਿਆ ਉਹਦੇ 'ਚ ਇਹ ਸੀ ਕਿ ਵੀ ਇੰਡੀਆ ਦਾ ਇੱਕ ਮਿਗ ਉਹਨਾਂ ਨੇ ਥੱਲੇ ਸੁੱਟ ਲਿਆ। ਉਸ ਦਾ ਜਿਹੜਾ ਪਾਇਲਟ ਅਭਿਨੰਦਨ ਉਹ ਉਹਨਾਂ ਦੀ ਗ੍ਰਿਫਤ ਦੇ ਵਿੱਚ ਆਇਆ ਔਰ ਇੱਕ ਹੋਰ ਜਹਾਜ਼ ਸੁੱਟਣ ਦੀ ਗੱਲ ਹੁੰਦੀ ਹੈ ਜਿਸ ਦੀ ਪੁਸ਼ਟੀ ਦੋਵੇਂ ਪਾਸੇ, ਹਾਲਾਂਕਿ ਇੰਡੀਆ ਨੇ ਜਦੋਂ ਇਹ ਕਲੇਮ ਕੀਤਾ ਕਿ ਜੀ ਅਮਰੀਕਾ ਨੂੰ ਵੀ ਸ਼ਿਕਾਇਤ ਕੀਤੀ ਜੀ ਉਹਨਾਂ ਨੇ ਤਾਂ ਤੁਹਾਡੇ ਦਿੱਤੇ F-16 ਇਸਤੇਮਾਲ ਕੀਤੇ ਨੇ, ਉਹ ਜਿਹੜਾ ਕਿ ਅਮਰੀਕਾ ਨੇ ਕਿਹਾ ਵੀ ਇਹਨਾਂ ਨੇ ਕਿਹਾ ਜੀ ਅਸੀਂ ਇੱਕ F-16 ਜਾਂ ਦੂਜਾ ਇਹ ਕਰ ਲਿਆ। ਉਹਨਾਂ ਨੇ ਜਾ ਕੇ ਗਿਣੇ, ਉਹਨਾਂ ਨੇ ਕਿਹਾ ਜੀ ਉਹ ਤਾਂ ਕੋਈ ਉਵੇਂ ਹੀ ਨੇ ਜਿੰਨੇ ਉਹਨਾਂ ਦੇ ਕੋਲ ਨੇ, ਨਾ ਹੀ ਕੋਈ ਉਹਦਾ ਇਸਤੇਮਾਲ ਹੋਇਆ। ਇਹ ਝੂਠ ਨੈਰੇਟਿਵ ਤਾਂ ਬਣਾਇਆ ਗਿਆ, ਲੇਕਿਨ ਇਸ ਦੇ ਕਨਸੀਕੁਐਂਸਿਸ ਕੀ ਹੋ ਸਕਦੇ ਸੀ। ਹੁਣ ਮੈਂ ਮਾਈਕ ਪੋਂਪੀਓ ਦੀ ਗੱਲ ਕਰਾਂ, ਜਿਹੜੀ ਉਹਦੀ ਕਿਤਾਬ 2-3 ਹਫ਼ਤੇ ਪਹਿਲਾਂ ਹੀ ਜਿਹੜੀ ਹੈ ਬੁੱਕ ਸ਼ੈਲਫਸ ਦੇ ਉੱਤੇ ਆਈ ਹੈ, ਉਹਦੇ 'ਚ ਉਹਨਾਂ ਨੇ ਕਿਹਾ ਕਿ ਬਈ ਉਹ ਰਾਤ ਜਦੋਂ ਕਿ ਹੋਇਆ ਵੀ ਮੈਂ ਹਨੋਈ ਦੇ ਵਿੱਚ ਸੀ ਔਰ ਨਾਰਥ ਕੋਰੀਆ ਦੇ ਨਾਲ ਨਿਊਕਲੀਅਰ ਦੇ ਉੱਤੇ ਗੱਲਬਾਤ ਚੱਲ ਰਹੀ ਸੀ ਔਰ ਇੱਕ ਮੁਸੀਬਤ ਆ ਕੇ ਪਈ ਕਿ ਸੁਸ਼ਮਾ ਸਵਰਾਜ ਜਿਹੜੀ ਉਸ ਵੇਲੇ ਮਿਨਿਸਟਰ ਸੀ, ਫੋਰਨ ਮਿਨਿਸਟਰ ਸੀ, ਉਹਦੀ ਕਾਲ ਸੀ, ਘਬਰਾਈ ਹੋਈ ਸੀ ਔਰ ਉਹਨੇ ਕਿਹਾ ਕਿ ਪਾਕਿਸਤਾਨ ਜਿਹੜਾ ਉਹ ਸਾਡੇ ਤੇ ਨਿਊਕਲੀਅਰ ਅਟੈਕ ਕਰਨ ਦੀ ਤਿਆਰੀ ਕਰ ਰਿਹਾ, ਕਿਉਂਕਿ ਇਹ ਸੋ ਕਾਲਡ ਸਰਜੀਕਲ ਸਟ੍ਰਾਈਕ ਇਹ ਕਰ ਚੁੱਕੇ ਸੀ ਔਰ ਉਹਨੂੰ ਕਿਸੇ ਤਰ੍ਹਾਂ ਰੋਕੋ ਜੀ। ਔਰ ਉਹਨੇ ਕਿਹਾ ਜੀ ਨਹੀਂ ਤਾਂ ਫਿਰ ਅਸੀਂ ਵੀ ਜਵਾਬੀ ਕਰਾਂਗੇ। ਔਰ ਉਹਨੇ ਕਿਹਾ ਜੀ ਮੈਂ ਸਾਰੀ ਰਾਤ ਜਾਗਦਾ ਰਿਹਾ, ਅਸੀਂ ਆਪਣੇ ਪੈਂਟਾਗਨ ਵਾਲਿਆਂ ਨੂੰ ਉਠਾਇਆ, ਨੁਮਾਇੰਦੇ ਨੂੰ, ਇਸਲਾਮਾਬਾਦ 'ਚ ਐਂਬੈਸਡਰ ਨੂੰ ਜਿਹੜਾ ਸੀ ਉਹਨੂੰ ਔਨਲਾਈਨ ਲਿਆ,
ਦਿੱਲੀ ਵਾਲੇ ਐਂਬੈਸਡਰ ਨੂੰ ਲਿਆ, ਪਾਕਿਸਤਾਨ ਦੇ ਫੌਜੀ ਚੀਫ ਕਮਰ ਜਾਵੇਦ ਬਾਜਵਾ ਉਹਨਾਂ ਦੇ ਨਾਲ ਜਿਹੜੀ ਹੈ ਨੈਗੋਸ਼ੀਏਸ਼ਨ ਖੋਲ੍ਹੀ ਤੇ ਮੁੱਕਦੀ ਗੱਲ ਉਹ ਸਾਰੇ ਚੋਂ ਕਿ ਭਾਈ ਅਸੀਂ ਉਸ ਨਿਊਕਲੀਅਰ ਟਕਰਾਅ ਨੂੰ ਟਾਲਣ 'ਚ ਕਾਮਯਾਬ ਰਹੇ ਜਿਹੜਾ ਕਿ ਵਾਪਰਨ ਜਾ ਰਿਹਾ ਸੀ। ਹੁਣ ਇਸ ਤੋਂ ਦੋ ਚੀਜ਼ਾਂ ਅਸੀਂ ਦੇਖਦੇ ਹਾਂ ਕਿ ਵੀ ਇੱਕ ਸਿਰਫ ਤੇ ਸਿਰਫ ਚੋਣਾਂ ਜਿੱਤਣ ਦੇ ਲਈ ਨਰਿੰਦਰ ਮੋਦੀ ਜਿਹੜਾ ਬਿਲਕੁਲ ਜਿਹਦਾ ਡਾਊਨ ਸਾਈਡ ਚੱਲ ਰਹੀ ਸੀ ਉਹਨੂੰ ਉਹਨਾਂ ਨੇ ਫਿਰ ਉਹਨਾਂ 40 ਜਵਾਨਾਂ ਦੀਆਂ ਹੀ ਫੋਟੋ ਲਾ ਕੇ ਥਾਂ ਚੋਣ ਜਲਸੇ ਕੀਤੇ। ਪਾਕਿਸਤਾਨ ਦੇ ਖਿਲਾਫ ਆਪਣੇ ਆਪ ਨੂੰ ਟਫ ਸਾਬਤ ਕਰਨ ਦਾ ਇਹ ਸਰਜੀਕਲ ਸਟ੍ਰਾਈਕ ਵਾਲਾ ਜਿਹੜਾ ਪੂਰਾ ਨੌਟੰਕੀ ਹੈ ਇਸ ਨੂੰ ਪੂਰਾ ਇਹ ਭੁੱਲ ਗਏ ਕਿ ਭਾਈ ਇਹ ਆਪਣੀ ਇੱਕ ਜਿੱਤ ਦੇ ਲਈ ਦੇ ਬ੍ਰੌਟ ਸਾਊਥ ਏਸ਼ੀਆ ਸੋ ਕਲੋਜ਼ ਇੰਚਜ਼ ਅਵੇ ਫਰਮ ਨਿਊਕਲੀਅਰ ਵਾਰਫੇਅਰ ਨਿਊਕਲੀਅਰ ਵਾਰ। ਔਰ ਸੈਕੰਡਲੀ ਇਸ ਸਾਰੇ ਨੇ ਉਸ ਖਿੱਤੇ ਦਾ ਫਿਰ ਠੀਕ ਹੈ ਕਿ ਮੋਦੀ ਨੇ ਉਸ ਪੁਲਵਾਮਾ ਔਰ ਬਾਲਾਕੋਟ ਉਹ ਸਾਰੇ ਨੈਰੇਟਿਵ ਦੇ ਥੱਲੇ ਜਿਹੜੀ ਪਹਿਲਾਂ ਨਾਲੋਂ ਵੀ ਜ਼ਿਆਦਾ ਅਕਸਰੀਅਤ ਦੇ ਨਾਲ 2/3 ਦੇ ਨੇੜੇ ਤੇੜੇ ਉਹਦੇ ਨੇੜੇ ਤੇੜੇ ਪਹੁੰਚ ਗਈਆਂ ਸੀਟਾਂ ਉਹਨੇ ਜਿੱਤਿਆ। ਔਰ ਫਿਰ ਉਹਦੇ ਵਧੇ ਹੌਸਲੇ ਨੇ ਜਦੋਂ ਅਸੀਂ ਦੇਖਦੇ ਹਾਂ ਕਿ ਉਹ ਇਧਰੋਂ ਚੋਣਾਂ ਜਿੱਤਦਾ, ਅਜੇ ਸਰਕਾਰ ਬਣਿਆ ਥੋੜਾ ਹੀ ਟਾਈਮ ਹੁੰਦਾ ਤੇ 5 ਅਗਸਤ 2019 ਨੂੰ ਹੀ ਫਿਰ ਆਰਟੀਕਲ 370 35A ਖਤਮ ਕਰ ਦਿੱਤਾ ਜਾਂਦਾ ਹੈ। ਜੰਮੂ ਕਸ਼ਮੀਰ ਦਾ ਸੂਬੇ ਦਾ ਵਜੂਦ ਵੀ ਖਤਮ ਕਰ ਦਿੱਤਾ ਜਾਂਦਾ, ਉਹਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ ਜਾਂਦਾ ਹੈ। ਔਰ ਅੱਜ ਇਹ 2019 ਤੋਂ ਬਾਅਦ ਇਹਨਾਂ 4 ਸਾਲਾਂ 'ਚ ਮੁੜ ਕੇ ਨਾ ਪਾਕਿਸਤਾਨ ਦੇ ਨਾਲ ਸੰਬੰਧ ਨਾਰਮਲ ਹੋਏ, ਜਿਹੜੇ ਬੱਸ ਸਰਵਿਸ ਦੂਜੇ ਤੀਜੇ ਪੰਜਾਬ ਵਾਲਾ ਉਹ ਵੀ ਕੈਂਸਲ, ਵਪਾਰ ਵੀ ਕੈਂਸਲ, UN ਦੇ ਵਿੱਚ ਧੱਕੇ ਵਾਲੀਆਂ ਅੱਜ ਵੀ ਫੌਜ ਰੱਖ ਕੇ ਉੱਥੇ ਉਹ ਬੈਠੇ ਹੋਏ ਨੇ। ਔਰ 2019 ਤੋਂ ਬਾਅਦ ਇਹਨਾਂ 4 ਸਾਲਾਂ 'ਚ ਨਾ ਕਸ਼ਮੀਰੀ ਪੰਡਤ ਉਹ ਵੀ ਉੱਥੋਂ ਕੋਈ ਨਾ ਕੋਈ ਅਟੈਕ ਹੁੰਦਾ ਦੌੜਦੇ ਚਲੇ ਆਉਂਦੇ ਨੇ। ਔਰ ਦਹਿਸ਼ਤਗਰਦੀ ਦਾ ਕੋਈ ਦਿਨ ਐਸਾ ਨਹੀਂ ਹੁੰਦਾ ਜਿਹਨੂੰ ਇਹ ਦਹਿਸ਼ਤਗਰਦੀ ਕਹਿੰਦੇ ਨੇ ਉਹ ਵਾਕਿਆ ਨਾ ਹੁੰਦਾ ਹੋਏ। ਸੋ ਕੁੱਲ ਮਿਲਾ ਕੇ ਜੇ ਅਸੀਂ ਦੇਖਣਾ ਹੋਏ ਵੀ ਕਿੱਥੇ ਉਹ ਖਿੱਤਾ ਜਿੱਥੇ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹਨੂੰ ਜਦੋਂ ਕਲਿੰਟਨ ਨੇ 20 ਮਾਰਚ 2000 ਨੂੰ ਸਾਊਥ ਏਸ਼ੀਆ ਦਾ ਦੌਰਾ ਸ਼ੁਰੂ ਜਦੋਂ ਕਿ ਇਹਨਾਂ ਨੇ ਮੋਦੀ ਤਾਂ ਅਜੇ ਗੁਜਰਾਤ 'ਚ ਬੈਠਾ ਸੀ, ਇਹ ਗੱਲ ਅਸੀਂ 2000 ਦੀ ਕਰ ਰਹੇ ਹਾਂ ਜਦੋਂ LK ਅਡਵਾਨੀ ਹੋਮ ਮਿਨਿਸਟਰ ਸੀ ਔਰ ਵਾਜਪਾਈ ਪ੍ਰਾਈਮ ਮਿਨਿਸਟਰ ਸੀ। 20 ਮਾਰਚ 2000 ਨੂੰ 35 ਸਿੱਖ ਉਸੇ ਹੀ ਕਸ਼ਮੀਰ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ ਦੇ ਵਿੱਚ 35 ਸਿੱਖਾਂ ਨੂੰ ਗੁਰਦੁਆਰੇ ਦੀ ਕੰਧ ਨਾਲ ਖੜਾ ਕਰਕੇ ਜਿਹੜਾ ਉਹ ਉਡਾ ਦਿੱਤਾ ਗਿਆ ਸੀ। ਉਦੋਂ ਵੀ ਉਹ ਮੌਕਾ ਜਿਹੜਾ ਕਿ ਇੱਕ ਸਟੇਟਸਮੈਨ ਦੀ ਤਰ੍ਹਾਂ ਜੇ ਕੋਈ ਕਿਸੇ ਪਾਸੇ ਹੋਏ ਤੇ ਇਹਨਾਂ ਮਸਲਿਆਂ ਨੂੰ ਹੱਲ ਕੀਤਾ ਜਾ ਸਕਦਾ ਸੀ। ਸੋ ਅੱਜ ਅਸੀਂ ਇਹ ਦੇਖਦੇ ਹਾਂ ਕਿ ਹਿੰਦੂਤਵਾ ਦੀ ਜਿਹੜੀ ਆਈਡੀਓਲੋਜੀ ਜਿਹੜੀ ਖਤਰਨਾਕ ਨਾਜ਼ੀਜ਼ਮ ਹੈ ਉਸ ਨੇ ਭਾਰਤ ਪਾਕਿਸਤਾਨ ਸੰਬੰਧਾਂ ਦਾ ਕੀ ਕੀਤਾ, ਕਸ਼ਮੀਰੀਆਂ ਦੀ ਟ੍ਰੈਜਡੀ ਕੀ ਹੈ, ਬਾਕੀ ਘੱਟ ਗਿਣਤੀਆਂ ਦੇ ਨਾਲ ਕੀ ਵਾਪਰ ਰਿਹਾ ਹੈ, ਕਿਵੇਂ ਜਿਹੜਾ ਉਹਨਾਂ ਨੇ ਤਾਂ ਸਿੱਖਾਂ ਦਾ ਇਕਨੋਮਿਕਲ ਜੈਨੋਸਾਈਡ ਕਰਨ ਲਈ 3 ਖੇਤੀ ਕਾਨੂੰਨ ਵੀ ਲਿਆਂਦੇ ਸੀ 13 ਮਹੀਨੇ ਬਾਅਦ ਉਹਨੂੰ ਜਿਹੜਾ ਮੋੜਿਆ ਉਸ ਪਾਸੇ ਨੂੰ। ਪਰ ਕੁੱਲ ਮਿਲਾ ਕੇ ਸਿਰਫ ਤੇ ਸਿਰਫ ਇਹ ਵੋਟ ਰਾਜਨੀਤੀ ਦੇ ਥੱਲੇ ਔਰ ਜਿਵੇਂ ਕਿਸੇ ਇੱਕ ਇੰਡੀਪੈਂਡੈਂਟ ਬੰਦੇ ਨੇ ਕਿਹਾ ਸੀ ਕਿ ਭਾਈ ਇਹ ਹਿੰਦੂਤਵੀ ਹੋਣ ਜਾਂ ਉਸ ਤੋਂ ਪਹਿਲਾਂ ਇੰਦਰਾ ਗਾਂਧੀ ਜਿਹੜੀ ਬਲੱਡ ਥਰਸਟੀ ਸੀ, ਇਹਨਾਂ ਦੀ ਨੀਤੀ ਕੋਈ ਹੈ ਕਿ ਲੋਕ ਲਾਸ਼ਾਂ ਗਿਣਨਗੇ ਇਹ ਵੋਟਾਂ ਗਿਣਨਗੇ। ਅੱਛਾ ਜੱਟ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।